ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਜਿਹੜੇ ਸਾਡੇ ਨਾਲ ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਦੀਆਂ ਜਦੋਂ ਅਸੀਂ ਸੁਰਖੀਆਂ 'ਤੇ ਨਜ਼ਰ ਮਾਰਦੇ ਹਾਂ ਤਾਂ SGPC ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ, SGPC ਦੇ ਪ੍ਰਧਾਨ ਦੀਆਂ ਚੋਣਾਂ, ਉਹ ਅੱਜ ਮੁੱਖ ਸੁਰਖੀਆਂ ਬਣੀਆਂ ਹੋਈਆਂ ਨੇ। ਧੂਰੀ ਤੋਂ ਸਾਬਕਾ ਵਿਧਾਇਕ MLA ਗੋਬਿੰਦ ਸਿੰਘ ਲੌਂਗੋਵਾਲ, ਜਿਨ੍ਹਾਂ ਦਾ ਪਿਛੋਕੜ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਵੀ ਜਾ ਕੇ ਜੁੜਦਾ ਹੈ, ਉਹਨਾਂ ਨੂੰ ਅੱਜ 42ਵਾਂ SGPC ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਵੇਂ ਕਿ ਪਹਿਲਾਂ ਹੀ ਦੇਖਿਆ ਜਾ ਰਿਹਾ ਸੀ ਕਿ ਅਕਾਲੀ ਦਲ ਬਾਦਲ ਦੀ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਤੇ ਫੁੱਲ ਹੋਲ ਬਾਡੀ ਦੇ ਵਿੱਚ ਉਹਨਾਂ ਦੀ ਬਹੁਮਤ ਹੈਗੀ ਹੈ। ਸੋ ਸੁਖਬੀਰ ਸਿੰਘ ਬਾਦਲ ਨੂੰ ਸਾਰੇ ਹੱਕ ਜਿਹੜੇ ਸੌਂਪੇ ਗਏ ਸੀ ਪ੍ਰਧਾਨ ਚੁਣਨ ਦੇ, ਉਸੇ ਲੀਹ ਦੇ ਉੱਪਰ ਚੱਲਦਿਆਂ ਉਹਨਾਂ ਵੱਲੋਂ ਅੱਜ ਜਿਹੜਾ SGPC ਦਾ ਨਵਾਂ ਪ੍ਰਧਾਨ ਹੈ ਇਹ ਨਿਯੁਕਤ ਕੀਤਾ ਗਿਆ। ਸੋ ਇਸ ਸਾਰੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ SGPC ਜਿਹੜੀ ਸਿੱਖਾਂ ਦੀ ਇੱਕ ਸਿਰਮੌਰ ਸੰਸਥਾ ਹੈ, ਉਹ ਆਪਣੇ ਕੰਮਕਾਜ ਦੇ ਵਿੱਚ ਕਿੰਨੀ ਕੁ ਸਫਲ ਹੈ, ਕਿੱਦਾਂ ਦੀ ਉਹਨਾਂ ਦੀ ਵਿਉਂਤਬੰਦੀ ਹੈ ਤੇ ਕਿਸ ਹਿਸਾਬ ਨਾਲ SGPC ਦੀ ਜਿਹੜੀ ਚੋਣ ਮੁਹਿੰਮ ਹੈ, ਸਾਰੀ ਚੋਣ ਪ੍ਰਕਿਰਿਆ ਹੈ, ਉਹ ਕਿੰਨੀ ਕੁ ਕਾਰਗਰ ਹੈ, ਪਾਏਦਾਰ ਹੈ। ਇਸ ਬਾਬਤ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪੰਜੋਲੀ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਜੋਲੀ ਸਾਹਿਬ, ਜਿਵੇਂ ਕਿ ਪਹਿਲਾਂ ਵੀ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਜਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ SGPC ਦਾ ਜਿਹੜਾ ਅੱਜ ਦਾ ਪ੍ਰਧਾਨ ਹੈ ਹੁਣ ਉਹ ਲਿਫਾਫੇ ਦੇ ਵਿੱਚੋਂ ਨਿਕਲਦਾ ਹੈ ਜੋ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਵੱਲੋਂ ਭੇਜਿਆ ਜਾਂਦਾ। ਸੋ ਅੱਜ ਦੀ ਜਿਹੜੀ ਇਹ ਸਾਰੀ ਚੋਣ ਪ੍ਰਕਿਰਿਆ ਹੋਈ ਹੈ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਇਸ ਬਾਬਤ ਕੀ ਕਹਿਣਾ ਚਾਹੋਗੇ? ਜਿੱਥੇ ਇੱਕ ਪਾਸੇ ਵਿਰੋਧੀ ਧੜਾ ਸੀ, ਸੁਖਦੇਵ ਸਿੰਘ ਭੌਰ ਜੀ ਨੂੰ ਲੀਡ ਕਰ ਰਹੇ ਸੀ, ਉਹਨਾਂ ਵੱਲੋਂ ਜ਼ਰੂਰ ਇੱਕ ਕੋਸ਼ਿਸ਼ ਕੀਤੀ ਗਈ ਪਰ ਜ਼ਿਆਦਾ ਸਫਲਤਾ ਉਹਨਾਂ ਨੂੰ ਨਹੀਂ ਹਾਸਲ ਹੋਈ, ਅਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਸਾਰੀ ਪ੍ਰਕਿਰਿਆ ਨੂੰ ਮੁੱਢੋਂ ਹੀ ਰੱਦ ਕੀਤਾ ਗਿਆ। ਤੁਸੀਂ ਕੀ ਸਮਝਦੇ ਹੋ ਇਸ ਸਾਰੀ ਚੋਣ ਪ੍ਰਕਿਰਿਆ ਬਾਰੇ ਤੇ ਜੋ ਅੱਜ ਗੋਬਿੰਦ ਸਿੰਘ ਲੌਂਗੋਵਾਲ ਨੂੰ SGPC ਦਾ 42ਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਬਈ ਜਿਹੜੀ ਇੱਕ ਗੱਲ ਬੜੀ ਚਰਚਾ ਚੱਲਦੀ ਹੈ ਬਾਰ-ਬਾਰ ਵੀ ਇਹ ਲਿਫਾਫੇ ਚੋਂ ਪ੍ਰਧਾਨ ਕੱਢਿਆ ਜਾਂਦਾ ਹੈ। ਅਸਲ ਵਿੱਚ ਗੱਲ ਇਹ ਹੈ, ਤੁਸੀਂ ਅਮਰੀਕਾ ਦੇ ਅੰਦਰ ਵੀ ਮਤਲਬ ਗੁਰਦੁਆਰੇ ਸਾਹਿਬਾਨਾਂ ਦੀਆਂ ਚੋਣਾਂ ਹੁੰਦੀਆਂ ਨੇ ਤੇ ਤੁਸੀਂ ਵੱਖ-ਵੱਖ ਆਪਣਾ ਮਤਲਬ ਜਿਹੜੇ ਨੇ ਧੜੇ ਉੱਥੇ ਵੀ ਚੋਣ ਲੜਦੇ ਨੇ ਜੀ। ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਆ, ਚੋਣ ਦੇ ਵਿੱਚ ਪਿਛਲੇ ਸਮੇਂ ਜਦੋਂ ਚੋਣ ਹੋਈ ਸੀ 3 ਧਿਰਾਂ ਚੋਣ ਲੜੀਆਂ ਸੀ। ਇੱਕ ਧਿਰ ਬਾਦਲ ਦੀ ਸੀ, ਦੂਜੀ ਧਿਰ ਜਿਹੜੀ ਸੀ ਉਹ ਸਿਮਰਨਜੀਤ ਸਿੰਘ ਮਾਨ ਦੀ ਸੀ, ਤੀਜੀ ਪੰਥਕ ਮੋਰਚੇ ਦੀ ਸੀ ਤੇ 3 ਧਿਰਾਂ ਵਿੱਚੋਂ ਬਹੁ ਗਿਣਤੀ ਜਿਹੜੀ ਸੀ ਉਹ ਬਾਦਲ ਅਕਾਲੀ ਦਲ ਨੂੰ ਮਿਲੀ ਤੇ ਉਹ ਜਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਹੀ ਨੇ। ਬਹੁ ਗਿਣਤੀ ਉਹਨਾਂ ਦੀ ਉਹਨਾਂ ਨਾਲ ਆ, ਭੌਰ ਸਾਹਿਬ ਵੀ ਉਹਨਾਂ ਵਿੱਚੋਂ ਹੀ ਗਏ ਨੇ ਬਾਹਰ ਜੀ। ਇਸ਼ੂ ਇਹ ਹੈ ਕਿ ਮਤਲਬ ਉੱਥੇ ਲਿਫਾਫਾ ਨਹੀਂ ਕੱਢਿਆ ਜਾਂਦਾ, ਜਿਹੜਾ ਇੱਕ ਚਰਚਾ ਵੀ ਇੱਕ ਲਿਫਾਫਾ ਕੱਢ ਦਿੱਤਾ ਗਿਆ। ਉਹਨਾਂ ਨੇ ਆਪਣਾ ਇੱਕ ਬੰਦਾ ਦੱਸ ਦਿੱਤਾ ਵੀ ਸਾਡੇ ਵੱਲੋਂ ਜਿਹੜਾ ਉਹ ਗੋਬਿੰਦ ਸਿੰਘ ਲੌਂਗੋਵਾਲ ਕੈਂਡੀਡੇਟ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਇਹਦੇ ਮੁਕਾਬਲੇ ਕੋਈ ਹੋਰ ਕੈਂਡੀਡੇਟ ਆ ਕੇ ਆਪਣਾ ਨਾਂ ਪੇਸ਼, ਮਤਲਬ ਕਿਸੇ ਦਾ ਕੋਈ ਬੰਦਾ ਨਾਂ ਪੇਸ਼ ਕਰਨਾ ਚਾਹੁੰਦਾ ਆ ਕੇ ਕਰੇ ਜੀ। ਤੇ ਪੜੈਣ ਸਾਹਿਬ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜਦੋਂ ਮਤਲਬ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਪੇਸ਼ ਕੀਤਾ ਗਿਆ, ਉਹਦੇ ਮੁਕਾਬਲੇ ਦੂਜਾ ਨਾਂ ਪੇਸ਼ ਕੀਤਾ ਪੜੈਣ ਸਾਹਿਬ ਨੇ ਵੀ ਸਾਡਾ ਆਹ ਬੰਦਾ ਹੈ ਤੇ ਪੜੈਣ ਸਾਹਿਬ ਤੋਂ ਬਾਅਦ ਉਹਦੀ ਤਾਈਦ ਹੋਈ, ਮਜ਼ੀਦ ਹੋਈ ਤੇ 2 ਧਿਰਾਂ ਸਾਹਮਣੇ ਆਈਆਂ। ਇੱਕ ਕਸ਼ਮੀਰ ਸਿੰਘ ਆਇਆ, ਇੱਕ ਮਤਲਬ ਗੋਬਿੰਦ ਸਿੰਘ ਲੌਂਗੋਵਾਲ ਆਇਆ ਤੇ ਗੋਬਿੰਦ ਸਿੰਘ ਲੌਂਗੋਵਾਲ ਕੋਲ ਬਹੁਤ ਗਿਣਤੀ ਸੀ, ਇਸ ਕਰਕੇ ਉਹ ਜਿੱਤ ਗਿਆ। ਦੂਜਿਆਂ ਕੋਲ ਘੱਟ ਗਿਣਤੀ ਸੀ ਤੇ ਉਹ ਮਤਲਬ ਹਾਰ ਗਏ। ਤੇ ਜੇ ਸਾਰੇ ਅਕਾਲੀ ਦਲ ਬਾਦਲ ਦੇ ਵਿੱਚ ਹੁੰਦੇ ਤਾਂ ਜਿਹਨੂੰ ਨੋਮੀਨੇਟ ਮਤਲਬ ਕਰ ਦਿੰਦੇ ਉਹਦੀ ਹੋ ਜਾਣੀ ਸੀ। ਮੈਂ ਇਹ ਸਮਝਦਾ ਵੀ ਇਹ ਗੱਲ ਜਿਹੜੀ ਹੈ ਬਿਲਕੁਲ ਟੋਟਲੀ ਗਲਤ ਹੈ ਕਿ ਜੀ ਲਿਫਾਫੇ ਵਿੱਚੋਂ ਪ੍ਰਧਾਨ ਨਿਕਲਦਾ, ਬਕਾਇਦਾ ਇੱਕ ਕੈਂਡੀਡੇਟ ਨਿਕਲਦਾ ਵੀ ਆਹ ਕੈਂਡੀਡੇਟ ਆ ਚੋਣ ਮੈਂਬਰਾਂ ਨੇ ਕਰਨੀ ਹੈ। ਹੁਣ ਮੈਂਬਰਾਂ ਨੂੰ ਸੂਟ ਕਰਦਾ
ਦਾ ਕਾਲਣ ਨਹੀਂ ਕਰਦਾ, ਦੂਜੀ ਧਿਰ ਮੁਕਾਬਲੇ ਖੜੀ ਸੀ, ਉਹਨਾਂ ਨੂੰ ਜਿੰਨੇ ਕੁ ਬੰਦੇ ਸੀ ਉਨੀਆਂ ਕੁ ਵੋਟਾਂ ਉਹਨਾਂ ਨੂੰ ਪੈ ਗਈਆਂ। ਅਸਲ ਇਸ਼ੂ ਇਹ ਹੈ ਬਈ ਬਰਾਬਰ ਕੋਈ ਮਜ਼ਬੂਤ ਧਿਰ ਨਹੀਂ ਹੈ, ਮਜ਼ਬੂਤ ਧਿਰ ਦੀ ਜ਼ਰੂਰਤ ਹੈ ਜੀ, ਜਿਹੜੀ ਮਤਲਬ ਡੈਮੋਕ੍ਰੇਸੀ ਸਿਸਟਮ ਨੂੰ ਬਹਾਲ ਕਰਾਉਣ ਵਿੱਚ ਮਤਲਬ ਕਾਰਗਰ ਸਾਬਤ ਹੋ ਸਕੇ। ਪਰ ਇੱਕ ਗੱਲ ਅਕਾਲੀ ਦਲ ਨੂੰ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਕੈਂਡੀਡੇਟ ਸੰਬੰਧੀ ਬਾਹਰ ਹੀ ਦੱਸ ਦੇਣਾ ਚਾਹੀਦਾ। ਮੇਰਾ ਖਿਆਲ ਹੈ ਵੀ ਸ਼ਾਇਦ ਤੇਜਾ ਸਿੰਘ ਸਮੁੰਦਰੀ ਹਾਲ 'ਚ ਜਾ ਕੇ ਮੈਨੂੰ ਲੱਗਦਾ ਵੀ ਅਵੋਇਡ ਕਰਨਾ ਚਾਹੀਦਾ। ਇਹਨੂੰ ਪਸੰਦ ਨਹੀਂ ਕੀਤਾ ਜਾਂਦਾ ਇਸ ਗੱਲ ਨੂੰ ਵੀ ਕੋਈ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਧਾਰਮਿਕ ਸੰਸਥਾ ਦੇ ਮੁਖੀ ਦੀ ਚੋਣ ਵਿੱਚ ਇੱਕ ਦਿਨ ਪਹਿਲਾਂ ਜਾ ਕੇ ਉੱਥੇ ਮੀਟਿੰਗ ਕਰੇ ਮੈਂਬਰਾਂ ਨਾਲ, ਤੇ ਇਹ ਗੱਲ ਕਿਤੇ ਨਾ ਕਿਤੇ ਜ਼ਰੂਰ ਸਿੱਖ ਸੰਗਤ ਦੇ ਅੰਦਰ ਅੜਕਦੀ ਹੈ। ਜੀ ਪੰਜੋਲੀ ਸਾਹਿਬ, ਜਿਵੇਂ ਕਿ ਗੋਬਿੰਦ ਸਿੰਘ ਲੌਂਗੋਵਾਲ ਨੂੰ ਹੁਣ ਜਿਹੜਾ ਪ੍ਰਧਾਨ ਹੈ ਉਹ ਨਿਯੁਕਤ ਕੀਤਾ ਗਿਆ, ਤਾਂ ਜੇ SGPC ਦੇ ਓਵਰਆਲ ਕੰਮਕਾਰ ਬਾਰੇ ਜਾਂ ਕਿਰਦਾਰ ਬਾਰੇ ਉਹ ਕਰਨਾ ਹੋਵੇ ਤਾਂ ਜਿਹੜਾ ਪ੍ਰਧਾਨ ਹੈ ਉਹਦੀ ਵੀ ਆਪਣੀ ਇੱਕ ਸ਼ਾਖ ਹੁੰਦੀ ਹੈ। ਪਹਿਲਾਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਵੋਟਾਂ ਮੰਗਣ ਦੇ ਲਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਹੋਰ ਜਿਹੜੇ ਅਕਾਲੀ ਲੀਡਰ ਸੀਗੇ ਉਹ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਕੋਲ ਵੀ ਗਏ ਆ ਉਹਨਾਂ ਤੋਂ ਵੋਟਾਂ ਮੰਗਣ, ਤੇ ਫਿਰ ਕਿਤੇ ਨਾ ਕਿਤੇ ਅੱਗੇ ਜਾ ਕੇ ਉਹ ਗੱਲ ਅਖਬਾਰਾਂ ਦੇ ਵਿੱਚ ਵੀ ਆਈ ਤੇ ਮੁਆਫੀ ਮੰਗਣ ਦਾ, ਅਕਾਲ ਤਖਤ ਤੇ ਪੇਸ਼ ਹੋਣ ਦਾ ਉਹ ਸਿਲਸਿਲਾ ਵੀ ਜਾਰੀ ਰਿਹਾ। ਇਹ ਸਾਰੇ ਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਮ ਵੀ ਜਾ ਕੇ ਜੁੜਦਾ। ਸੋ ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ ਜਿੱਥੇ ਇੱਕ ਬੰਦੇ ਦਾ ਕਿਰਦਾਰ ਇੱਦਾਂ ਦਾ ਹੋਵੇ ਜਿਹੜਾ ਵੋਟਾਂ ਮੰਗਣ ਦੇ ਲਈ ਪੰਥ ਵਿਰੋਧੀ ਤਾਕਤਾਂ ਜਿਹੜੀਆਂ ਪੰਥ ਨੂੰ ਖੋਰਾ ਲਾ ਰਹੀਆਂ ਨੇ ਉਹਨਾਂ ਤੱਕ ਪਹੁੰਚ ਕਰਦਾ ਹੋਵੇ, ਸੋ ਕੀ ਉਸ ਕਿਰਦਾਰ ਵਾਲੇ ਬੰਦੇ ਦਾ SGPC ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਜਾਣਾ ਕਿੰਨਾ ਕੁ ਜਾਇਜ਼ ਹੈ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ, ਮੈਂ ਸਮਝਦਾ ਕਿ ਗੋਬਿੰਦ ਸਿੰਘ ਲੌਂਗੋਵਾਲ ਟੋਟਲ ਪੋਲੀਟੀਕਲ ਆਦਮੀ ਹੈ। ਸ਼੍ਰੋਮਣੀ ਕਮੇਟੀ ਦਾ ਉਹ ਭਾਵੇਂ ਮੈਂਬਰ ਜ਼ਰੂਰ ਸੀ, ਪਰ ਉਹਨੂੰ ਕਦੇ ਵੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਐਗਜ਼ੈਕਟਿਵ ਮੈਂਬਰ ਹੈ ਕਾਰਜਕਾਰਨੀ ਆ ਉਹਦੇ ਰਾਹੀਂ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਦਾ ਮੈਨੂੰ ਮਤਲਬ ਮੇਰਾ ਖਿਆਲ ਆ ਉਹਨੂੰ ਬਹੁਤਾ ਨਹੀਂ ਪਤਾ ਹੈਗਾ ਜੀ। ਉਹ ਪਹਿਲੀ ਵਾਰੀ ਹੀ ਮਤਲਬ ਸਿੱਧੇ ਰੂਪ ਦੇ ਵਿੱਚ ਪ੍ਰਧਾਨ ਬਣਿਆ, ਉਹ ਤੋਂ ਪਹਿਲਾਂ ਕਦੇ ਐਗਜ਼ੈਕਟਿਵ ਵਿੱਚ ਮੈਂਬਰ ਨਹੀਂ ਬਣਿਆ। ਕਿਸੇ ਵੀ ਬੰਦੇ ਨੂੰ ਜਦੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਸ਼੍ਰੋਮਣੀ ਕਮੇਟੀ ਦੀ ਬਦਕਿਸਮਤੀ ਹੈ, ਇਹ 2 ਸਾਲ ਪਹਿਲਾਂ ਇਸ ਗੱਲ ਦੀ ਤਿਆਰੀ ਰੱਖਣੀ ਚਾਹੀਦੀ ਹੈ ਕਿ ਫਲਾਣੇ ਬੰਦੇ ਨੂੰ ਪ੍ਰਧਾਨ ਬਣਾਉਣਾ ਤਾਂ 1 ਸਾਲ ਉਹਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵਿੱਚ ਮੈਂਬਰ ਪਾ ਕੇ ਉਹਦੀ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਕੰਮ ਕਾਜ ਸਹੀ ਤਰੀਕੇ ਨਾਲ ਚਲਾ ਸਕੇ। ਮੈਨੂੰ ਇਹ ਲੱਗਦਾ ਕਿ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਨੇ ਉਹ ਸ਼ਾਇਦ ਉਹਨਾਂ ਮਤਲਬ ਤਰੀਕੇ ਨਾਲ ਕੰਮ ਨਹੀਂ ਕਰ ਸਕਣਗੇ ਕਿਉਂਕਿ ਨਵਾਂ ਪਹਿਲੀ ਵਾਰੀ ਪ੍ਰਧਾਨ ਬਣਿਆ, ਉਹਨੂੰ ਕੰਮ ਕਾਜ ਦੀ ਵਿਧੀ ਵਿਧਾਨ ਹੱਲੇ ਬਹੁਤਾ ਨਹੀਂ ਪਤਾ। ਇੰਡੀਪੈਂਡੈਂਟ ਫੈਸਲੇ ਲੈਣ ਦੇ ਮੈਨੂੰ ਲੱਗਦਾ ਨਹੀਂ ਕਿ ਉਹ ਸਮਰੱਥ ਹੋ ਸਕਣ। ਤੇ ਤੀਜੀ ਗੱਲ, ਥੋੜਾ ਜਿਹਾ ਸੰਤ ਹਰਚੰਦ ਸਿੰਘ ਲੌਂਗੋਵਾਲ ਕਿਉਂਕਿ ਇੱਕ ਗੁਰਦੁਆਰਾ ਸਾਹਿਬਾਨ ਦੇ ਉਹ ਮੁੱਖ ਪ੍ਰਬੰਧਕ ਰਹੇ ਨੇ, ਕੈਂਬੋਵਾਲ ਸਥਾਨ ਦੇ ਵਿੱਚ ਭਾਈ ਮਨੀ ਸਿੰਘ ਦਾ ਸਥਾਨ ਹੈ ਜੀ, ਉੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਰਹੇ ਨੇ, ਉੱਥੇ ਉਹਨਾਂ ਦੇ ਨਾਲ ਇਹ ਲਗਾਤਾਰ ਕੀਰਤਨ ਕਰਦਾ ਰਿਹਾ ਸੰਤ ਮਤਲਬ ਭਾਈ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਦੇ ਨਾਲ ਤਬਲਾ ਵਜਾਉਂਦਾ ਰਿਹਾ ਲੰਮਾ ਸਮਾਂ ਜੀ। ਤੇ ਲੌਂਗੋਵਾਲ ਸਾਹਿਬ ਦੀ ਮੌਤ ਤੋਂ ਬਾਅਦ ਹੀ ਇਹਨਾਂ ਨੂੰ ਮਤਲਬ ਇਹ ਟਿਕਟ ਦੇ ਕੇ ਚੋਣ ਲੜਾ ਕੇ ਅਸੈਂਬਲੀ 'ਚ ਲਿਆਂਦਾ ਗਿਆ, ਪਰ ਉਦੋਂ ਤੋਂ ਹੀ ਲਗਾਤਾਰ ਅਸੈਂਬਲੀ 'ਚ ਕੰਮ ਕਰਦਾ ਸੀ। ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੇ ਇਹਨੂੰ ਕੰਮ ਕਰਨ ਦਾ ਬਹੁਤਾ ਮੌਕਾ ਨਹੀਂ ਮਿਲਿਆ। ਉਹ ਸਫਲ ਕਿੰਨਾ ਹੋ ਸਕਦਾ ਇਹ ਤਾਂ ਸਮਾਂ ਦੱਸ ਸਕਦਾ, ਪਰ ਮੈਂ ਜੋ ਸਮੱਸਿਆਵਾਂ ਨੇ ਪੰਥ ਦੇ ਸਾਹਮਣੇ ਖੜੀਆਂ ਉਹ ਸਮੱਸਿਆਵਾਂ ਦਾ ਹੱਲ ਲਈ ਮੈਨੂੰ ਨਹੀਂ ਲੱਗਦਾ ਕਿ ਗੋਬਿੰਦ ਸਿੰਘ ਲੌਂਗੋਵਾਲ ਕੋਈ ਬਹੁਤੇ ਸਫਲ ਹੋ ਸਕਦੇ ਨੇ। ਗੁਰੂ ਕਿਰਪਾ ਕਰੇ, ਬੁੱਧ ਬਖਸ਼ਿਸ਼ ਕਰੇ ਉਹਨਾਂ ਨੂੰ ਤੇ ਉਹ ਸਫਲ ਹੋਣ, ਕੋਈ ਕੌਮ ਦੇ ਮਸਲੇ ਨਜਿੱਠਣ, ਹੱਲ ਕਰਨ, ਇਹ ਜ਼ਰੂਰੀ ਆ, ਹੋਣੇ ਚਾਹੀਦੇ ਨੇ। ਪਰ ਮੈਨੂੰ ਲੱਗਦਾ ਕਿ ਉਦਾਂ ਦਾ ਵਿਜ਼ਨ ਹਲੇ ਉਹਦੇ ਕੋਲ ਮੈਨੂੰ ਤਾਂ ਨਜ਼ਰ ਨਹੀਂ ਪਿਆ ਕਿ ਉਹ ਦਲੇਰੀ ਨਾਲ, ਸਿਦਕ ਨਾਲ, ਨਿਡਰਤਾ ਨਾਲ ਜਾਂ ਭੈ ਰਹਿਤ ਹੋ ਕੇ ਕੋਈ ਫੈਸਲਾ ਲੈ ਸਕਣਗੇ ਜੀ। ਤੀਜੀ ਗੱਲ ਜਿਹੜੀ ਹੈ ਵੀ ਇਹ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਣਾ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਉਣ ਲਈ ਹੋਰ ਬੜੇ ਬੰਦੇ ਸੀ। ਸੇਵਾ ਸਿੰਘ ਸੇਖਵਾਂ ਸੀ, ਉੱਥੇ ਤੋਤਾ ਸਿੰਘ ਸੀਗਾ, ਤੇ ਬਡੂੰਗਰ ਸਾਹਿਬ ਨੂੰ ਵੀ ਦੁਬਾਰੇ ਰਿਪੀਟ ਕੀਤਾ ਜਾ ਸਕਦਾ ਸੀ। ਤੇ ਜਿਹੜਾ ਬੰਦਾ ਸਰਸੇ ਵਾਲੇ ਸਾਹਿਬ ਦੇ ਡੇਰੇ 'ਚ ਗਿਆ ਵੋਟਾਂ ਮੰਗਣ ਖਾਤਰ, ਕਮ ਸੇ ਕਮ ਇਹੋ ਜਿਹੇ ਬੰਦਿਆਂ ਨੂੰ ਤਾਂ ਪ੍ਰਧਾਨ ਬਣਾਉਣ ਤੋਂ ਜ਼ਰੂਰ ਕਿਤੇ ਨਾ ਕਿਤੇ ਕਿਨਾਰਾ ਕਸ਼ੀ ਕਰਨੀ ਚਾਹੀਦੀ ਹੈ ਜੀ। ਬਿਲਕੁਲ ਪੰਜੋਲੀ ਸਾਹਿਬ, ਜਿਹੜੀ ਤੁਹਾਡੀ ਗੱਲ ਹੈ ਉਹ ਕਿਤੇ ਨਾ ਕਿਤੇ ਜਾਇਜ਼ ਜਾਪਦੀ ਹੈ ਕਿ ਜਿਹੜੇ ਪੰਥ ਵਿਰੋਧੀ ਬੰਦੇ ਹੈਗੇ ਉਹਨਾਂ ਦੇ ਨਾਲ ਸਾਂਝ ਰੱਖਣੀ ਇਹ ਕਿਤੇ ਨਾ ਕਿਤੇ ਜ਼ਰੂਰ ਇੱਕ ਨੈਗੇਟਿਵ ਫੈਕਟਰ ਹੈ ਤੇ ਇਹਨੂੰ ਜ਼ਰੂਰ ਜਿਹੜਾ ਹੈਗਾ ਉਹ ਜਿਹੜੀਆਂ
ਸਿਆਸੀ ਜਮਾਤਾਂ ਨੇ ਉਹਨਾਂ ਨੂੰ ਆਪਣੇ ਜਿਹੜੇ ਹੈਗੇ ਆ ਇੱਕ ਪੋਰਟਫੋਲੀਓ ਦੇ ਵਿੱਚ ਆਪਣੇ ਕਰਿਕੂਲਮ ਦੇ ਵਿੱਚ ਲੈ ਕੇ ਆਉਣਾ ਚਾਹੀਦਾ, ਤਾਂ ਕਿ ਅੱਗੇ ਤੋਂ ਇਹ ਜਿਹੜੀ ਹੈਗੀ ਹੈ ਇਹਦੀ ਨਿੰਦਾ ਵੀ ਹੋਣੀ ਚਾਹੀਦੀ ਹੈ ਜਿਵੇਂ ਤੁਸੀਂ ਕਰ ਰਹੇ ਹੋ। ਤੇ ਪੰਜੋਲੀ ਸਾਹਿਬ, ਜੇ ਅਸੀਂ SGPC ਦੀ ਜਿਹੜੀ ਸਾਰੀ ਕਾਰਗੁਜ਼ਾਰੀ ਹੈਗੀ ਹੈ ਉਸ ਵੱਲ ਨਜ਼ਰ ਮਾਰੀਏ, ਜੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੇ ਟਾਈਮ ਤੇ ਦੇਖੀਏ, ਕਿਤੇ ਨਾ ਕਿਤੇ ਉਹਨਾਂ ਤੇ ਵੀ ਜਿਹੜੀਆਂ ਅੰਦਰੂਨੀ ਖਬਰਾਂ ਉੱਥੋਂ ਮਿਲ ਰਹੀਆਂ ਨੇ, ਇਹ ਗੱਲ ਸਾਹਮਣੇ ਆਉਂਦੀ ਹੈ ਵੀ ਜਿੰਨੀਆਂ ਉਹਨਾਂ ਨੇ ਨਿਯੁਕਤੀਆਂ ਕੀਤੀਆਂ ਨੇ ਉਹਦੇ ਵਿੱਚ ਦਰਜਨਾਂ ਨਿਯੁਕਤੀਆਂ SGPC ਦੇ ਵਿੱਚ ਇੱਦਾਂ ਦੀਆਂ ਹੈਗੀਆਂ ਨੇ ਜਿੱਥੇ ਉਹਨਾਂ ਨੇ ਆਪਣੇ ਪਰਿਵਾਰ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਨਿਯੁਕਤ ਕੀਤਾ, ਉਹਨਾਂ ਨੂੰ ਨੌਕਰੀ ਤੇ ਰੱਖਿਆ। SGPC ਦੇ ਵਿੱਚ ਉਹ ਸੇਵਾ ਸੰਭਾਲ ਦੇ ਨਾਮ ਥੱਲੇ ਇੱਕ ਨੌਕਰੀ ਦੇ ਤੌਰ ਤੇ ਪੈਸੇ ਲੈ ਰਹੇ ਆ। ਸੋ ਇੱਦਾਂ ਦੀ ਜਿਹੜੀ ਕਰਪਸ਼ਨ ਹੈਗੀ ਹੈ ਉਹ SGPC ਦੇ ਵਿੱਚ ਵੀ ਚੱਲ ਰਹੀ ਹੈ। ਤੇ ਕੀ ਜਿਹੜੀ ਨਵੀਂ ਸਾਰੀ ਐਗਜ਼ੈਕਟਿਵ ਦੀ ਵੀ ਸਾਰੀ ਕਮੇਟੀ ਬਣੀ ਹੈ, ਸਾਰੇ ਬੰਦੇ ਨਵੇਂ ਪਾਏ ਆ, ਤੁਹਾਨੂੰ ਲੱਗਦਾ ਕੋਈ ਇਹਦੇ ਵਿੱਚ ਇਹਨਾਂ ਕਾਰਨਾਂ ਦੇ ਵਿੱਚ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਤਬਦੀਲੀ ਆ ਸਕੇਗੀ ਓਵਰਆਲ, ਜਾਂ ਪੰਥ ਦੇ ਲਈ ਕੋਈ ਇਸ ਦੇ ਵਿੱਚੋਂ ਕੋਈ ਨਵਾਂ ਉਭਾਰ ਜਿਹੜਾ ਹੈਗਾ ਉਹ ਸਟੈਂਡ ਵਾਲਾ ਜਿਵੇਂ ਤੁਸੀਂ ਗੱਲ ਕਰਦੇ ਹੋ ਸਾਹਮਣੇ ਆ ਸਕੇਗਾ? ਦੇਖੋ, ਜਿੱਥੇ ਤੱਕ ਤਾਂ ਸ਼੍ਰੋਮਣੀ ਕਮੇਟੀ ਦੇ ਅੰਦਰ ਭਰਤੀ ਦੀ ਗੱਲ ਹੈ, ਸਮਝ ਪੈਂਦੀ ਵੀ ਹੈ ਕਿਉਂ ਅਜਿਹਾ ਭਾਣਾ ਵਾਪਰਨਾ ਸ਼ੁਰੂ ਹੋ ਗਿਆ। ਐਕਚੁਅਲੀ ਜਿਹੜਾ ਐਕਟ ਬਣਿਆ ਹੋਇਆ ਸ਼੍ਰੋਮਣੀ ਕਮੇਟੀ ਦਾ, ਉਸ ਐਕਟ ਦੇ ਵਿੱਚ ਬਕਾਇਦਾ ਪ੍ਰੋਵੀਜ਼ਨ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ, ਭਾਵੇਂ ਉਹ ਸਿੰਪਲ ਮੈਂਬਰ ਹੈ, ਭਾਵੇਂ ਐਗਜ਼ੈਕਟਿਵ ਮੈਂਬਰ ਹੈ, ਭਾਵੇਂ ਪ੍ਰਧਾਨ ਹੈ, ਭਾਵੇਂ ਸ਼੍ਰੋਮਣੀ ਕਮੇਟੀ ਦਾ ਸੈਕਟਰੀ ਹੈ, ਭਾਵੇਂ ਕਿਸੇ ਗੁਰਦੁਆਰੇ ਦਾ ਮੈਨੇਜਰ ਹੈ ਜੀ, ਉਹ ਆਪਣਾ ਬਲੱਡ ਰਿਲੇਸ਼ਨ ਰਿਸ਼ਤੇਦਾਰ ਸ਼੍ਰੋਮਣੀ ਕਮੇਟੀ 'ਚ ਭਰਤੀ ਨਹੀਂ ਕਰ ਸਕਦਾ। ਜੇ ਉਹ ਕਰਨ ਦਾ ਯਤਨ ਕਰੇਗਾ ਉਹ ਡਿਸਕੁਆਲੀਫਾਈ ਹੋ ਜਾਂਦਾ ਹੈ। ਇੱਕ ਤਾਂ ਇਹ ਗੱਲ ਬੜੀ ਸਪਸ਼ਟ ਹੈ, ਇਹ ਭਰਤੀ ਹੋ ਹੀ ਨਹੀਂ ਸਕਦੀ ਬਲੱਡ ਰਿਲੇਸ਼ਨ ਦੀ। ਜਿਸ ਤਰ੍ਹਾਂ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਸਾਹਿਬ ਨੇ ਕੀਤੀ ਹੈ, ਬਿਲਕੁਲ ਗੈਰ ਕਾਨੂੰਨੀ ਹੈ। ਇਹ ਬਿਲਕੁਲ ਮਤਲਬ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਕਾਰਜਕਾਰਨੀ ਜਿਹੜੀ ਹੈ ਉਹਨੂੰ ਰੱਦ ਕਰਨਾ ਚਾਹੀਦਾ। ਇਸ ਗੱਲ ਨੂੰ ਉਹਨਾਂ ਨੇ ਆਪਣੀ ਪੋਤ ਨੂੰ, ਆਪਣਾ ਪੋਤਾ, ਬੜਾ ਵੱਡਾ ਟੱਬਰ ਉਹਨਾਂ ਨੇ ਭਰਤੀ ਕੀਤਾ ਔਰ ਵੱਡੀਆਂ ਤਨਖਾਹਾਂ ਤੇ ਭਰਤੀ ਕੀਤੇ ਨੇ, ਨਹੀਂ ਕਰਨੇ ਚਾਹੀਦੇ ਸੀ, ਗਲਤ ਸੀ ਇਹ। ਟੋੜਾ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਆਪਣਾ ਕੋਈ ਬਲੱਡ ਰਿਲੇਸ਼ਨ ਬੰਦਾ ਨਹੀਂ ਸੀ ਭਰਤੀ ਕੀਤਾ। ਕਾਨੂੰਨ ਅਨੁਸਾਰ ਭਰਤੀ ਕਰੇ ਨਹੀਂ ਸਕਦਾ ਕੋਈ। ਜੇ ਕੋਈ ਬੰਦਾ ਭਰਤੀ ਕਰੇਗਾ ਡਿਸਕੁਆਲੀਫਾਈ ਮੈਂਬਰ ਹੋ ਜਾਂਦਾ, ਪ੍ਰਧਾਨ ਡਿਸਕੁਆਲੀਫਾਈ ਹੋ ਜਾਂਦਾ। 10 ਰੁਪਏ ਦੇ ਸਟਾਮ ਉੱਤੇ ਤੁਸੀਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ 'ਚ ਕੇਸ ਪਾਓ, ਪ੍ਰੂਫ ਪੇਸ਼ ਕਰੋ ਤੇ ਬੰਦਾ ਸ਼ਾਮ ਨੂੰ ਮਤਲਬ ਮੈਂਬਰ ਸੀਜ਼ ਹੋ ਜਾਏਗਾ। ਤੇ ਨੰਬਰ 2 ਤੇ ਦੂਜੀ ਗੱਲ, ਜਿਹੜੀ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਹੈ, ਸਾਰੇ ਦੇ ਸਾਰੇ ਨਵੇਂ ਬੰਦੇ ਨੇ। ਇਹਨਾਂ ਬੰਦਿਆਂ ਕੋਲ ਕਿਸੇ ਕੋਲ ਮਤਲਬ ਪੰਥਕ ਜਿਹੜੇ ਸਿਧਾਂਤ ਨੇ, ਜਿਹੜੀਆਂ ਪਰੰਪਰਾਵਾਂ ਨੇ, ਉਹਨਾਂ ਦੀ ਬਹੁਤੀ ਸੋਝੀ ਨਹੀਂ ਹੈ ਇਹਨਾਂ ਨੂੰ। ਇਹ ਨਵੇਂ ਨੇ, ਇਹ ਸਿਰਫ ਆਟੇ ਦਾਲ ਦੇ ਭਾਅ ਦੇ ਬਿੱਲ ਪਾਸ ਕਰਨ ਤੱਕ ਤਾਂ ਮਤਲਬ ਸੈਕਟਰੀ ਜਿਹੜੇ ਨੇ ਗਾਈਡ ਕਰਕੇ ਉਹਨਾਂ ਨੂੰ ਕਰਵਾ ਸਕਦੇ ਨੇ। ਪਰ ਜਿੱਥੋਂ ਤੱਕ ਪੰਥਕ ਇਸ਼ੂ ਨੇ, ਪੰਥ ਦੇ ਸਾਹਮਣੇ ਸਮੱਸਿਆਵਾਂ ਜਿਹੜੀਆਂ ਖੜੀਆਂ ਨੇ, ਕਿਤੇ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਖੜਾ ਹੈ, ਕਿਤੇ ਮਤਲਬ ਪੰਥ ਦੇ ਅੰਦਰੂਨੀ ਟਕਰਾਅ ਪੈਦਾ ਹੋਏ ਨੇ, ਬਾਬੇ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਮਸਲਾ ਹੈ, ਦਮਦਮੀ ਟਕਸਾਲ ਨਾਲ ਇਸ਼ੂ ਖੜਾ ਹੈ, ਹੋਰ ਬੜੇ ਇਸ਼ੂ ਨੇ। ਜਿਵੇਂ ਕੱਲ ਪਰਸੋਂ ਇੱਕ ਨਵਾਂ ਇਸ਼ੂ ਆਇਆ ਕਿ ਬਾਬਾ ਬਲਵੀਰ ਸਿੰਘ ਬੁੱਢਾ ਦਲ ਵਾਲੇ ਨੂੰ ਅਕਾਲ ਤਖਤ ਸਾਹਿਬ ਤੇ ਮਹਾਨ ਪੰਥ ਸੇਵਕ ਦਾ ਖਿਤਾਬ ਦੇ ਦਿੱਤਾ ਗਿਆ, ਜੋ ਬਿਲਕੁਲ ਗਲਤ ਹੈ, ਬਣਦਾ ਹੀ ਨਹੀਂ ਸੀ, ਵਾਜਬ ਨਹੀਂ ਸੀ ਉਹ। ਤੇ ਉਹ ਪਤਾ ਨਹੀਂ ਕਿਉਂ ਦੇ ਦਿੱਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ। ਇਹੋ ਜਿਹੇ ਬੜੇ ਇਸ਼ੂ ਨੇ ਜਿਹੜੇ ਇਹਨਾਂ ਦੇ ਸਾਹਮਣੇ ਖੜੇ ਨੇ, ਉਹਨਾਂ ਇਸ਼ੂਆਂ ਨੂੰ ਕਿਵੇਂ ਨਜਿੱਠਦੇ ਨੇ। ਦੇਖੋ, ਇਹਨਾਂ ਤੇ ਤਾਂ ਇਹ ਤਾਂ ਗੱਲ ਇਹਨਾਂ ਤੇ ਡਿਪੈਂਡ ਕਰਦੀ ਹੈ। ਮੈਂ ਜਦੋਂ ਅਸੀਂ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੇ ਇਕੱਲੇ ਮੈਂਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਸੁਣਿਆ ਸੀ, ਉਦੋਂ ਮੈਂ ਇਹ ਗੱਲਾਂ ਸਾਰੀਆਂ ਉਠਾਈਆਂ ਸੀ ਵੀ ਇਸ ਕਿਸਮ ਦੀ ਟੀਮ ਬਣਾਉਣ ਦੀ ਯਤਨ ਕਰਨਾ ਚਾਹੀਦਾ, ਜਿਨ੍ਹਾਂ ਦੀ ਗੁਰਦੁਆਰੇ ਪ੍ਰਬੰਧ 'ਚ ਦਿਲਚਸਪੀ ਹੋਵੇ, ਸਿਧਾਂਤਾਂ ਦੀ ਸਮਝ ਹੋਵੇ। ਅੰਤਰਰਾਸ਼ਟਰੀ ਪੱਧਰ ਦਾ ਸਿੱਖ ਜਿਹੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਾਰਾਜ਼ ਚੱਲਿਆ ਆ ਰਿਹਾ, ਕੀ ਕਾਰਨ ਨੇ, ਉਹਨਾਂ ਦੇ ਕਾਰਨ ਲੱਭਣੇ ਚਾਹੀਦੇ ਨੇ ਤੇ ਹੱਲ ਲੱਭਣੇ ਚਾਹੀਦੇ ਨੇ। ਹੁਣ ਇਹ ਕਿੰਨੇ ਇਹਦੇ ਸੰਬੰਧੀ ਸਫਲ ਹੋ ਸਕਦੇ ਨੇ, ਇਹ ਤਾਂ ਵਕਤ ਦੱਸ ਸਕਦਾ, ਪਰ ਮੈਨੂੰ ਬਹੁਤੀ ਆਸ ਨਹੀਂ ਲੱਗਦੀ ਕਿ ਇਹ ਏਦਾਂ ਕਰ ਸਕਣਗੇ। ਜੀ ਪੰਜੋਲੀ ਸਾਹਿਬ, ਬਿਲਕੁਲ ਜਿਵੇਂ ਤੁਸੀਂ ਦੱਸਦੇ ਹੋ ਕਿ ਆਸ ਨਹੀਂ ਜਾਪਦੀ, ਤੇ ਖਾਸ ਤੌਰ ਤੇ ਜਦੋਂ ਅਸੀਂ ਪ੍ਰਬੰਧਕਾਂ ਦਾ ਦੇਖਦੇ ਹਾਂ ਜਾਂ ਜਿਹੜੇ ਸਰਪ੍ਰਸਤ ਹੈਗੇ ਆ ਅਕਾਲੀ ਦਲ ਬਾਦਲ ਦੇ, ਉਹਨਾਂ ਵੱਲੋਂ ਜਿਨ੍ਹਾਂ ਵੱਲੋਂ ਇਹ ਨਿਯੁਕਤੀਆਂ ਸਾਰੀਆਂ ਕੀਤੀਆਂ ਗਈਆਂ ਨੇ, ਉਹਨਾਂ ਦੀ ਵੀ ਜੋ ਪਹੁੰਚ ਹੈਗੀ ਆ ਉਹਦੇ ਤੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਦੇਖਣ ਨੂੰ ਮਿਲਦਾ।
ਜੇ ਮੈਂ ਗਲਤ ਨਾ ਹੋਵਾਂ ਤਾਂ ਐਗਜ਼ੈਕਟਿਵ ਦੇ ਵਿੱਚ ਵੀ ਜਿਹੜੇ ਮੈਂਬਰ ਇਸ ਵਾਰ ਰੱਖੇ ਗਏ ਆ, ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਡਾਇਰੈਕਟ ਇਨਡਾਇਰੈਕਟ ਸੰਬੰਧ ਹੈ ਉਹ ਬਾਦਲ ਪਰਿਵਾਰ ਦੇ ਨਾਲ ਜਾ ਕੇ ਜੁੜਦਾ ਹੈ। ਕੋਈ ਕਿਸੇ ਹੋਰ ਪਾਸਿਓਂ ਕੋਈ ਬਾਦਲ ਪਰਿਵਾਰ ਦੀ ਜਿਹੜੀ ਜਾਇਦਾਦ ਹੈਗੀ ਆ, ਉਹਨਾਂ ਦੇ ਬਿਜ਼ਨਸ ਹੈਗੇ ਆ, ਉਹਨਾਂ ਦੀ ਟੇਕ ਕੇਅਰ ਕਰਦੇ ਨੇ, ਉਹਨਾਂ ਦੀ ਸਾਂਭ ਸੰਭਾਲ ਕਰਦੇ ਨੇ, ਤਾਂ ਕਰਕੇ ਉਹਨਾਂ ਨੂੰ ਇੱਥੇ ਲਿਆ ਕੇ ਰੱਖਿਆ ਗਿਆ। ਸਿੱਖ ਧਰਮ ਦਾ ਸਿਧਾਂਤ ਤੇ ਉਹਨਾਂ ਦਾ ਕੀ ਸਟੈਂਡ ਹੈ, ਜਾਂ SGPC ਦੇ ਕੰਮਕਾਜ ਬਾਰੇ ਉਹਨਾਂ ਨੂੰ ਕਿੰਨਾ ਕੁ ਪਤਾ ਹੈ, ਉਹਦੇ ਵਿੱਚ ਉਹ ਕਿੰਨਾ ਕੁ ਸਫਲ ਹੋ ਸਕਦੇ ਨੇ, ਇਹ ਮਾਪਦੰਡ ਨਹੀਂ ਹੈਗੇ। ਸੋ ਜਿੱਥੇ ਇਹ ਹਾਲਾਤ ਹੋਣ ਕਿ ਤੁਸੀਂ ਆਪਣਾ ਬੰਦਾ ਰੱਖਣ ਦੇ ਲਈ ਹੀ, ਭਾਵੇਂ ਉਹ ਪਹਿਲਾਂ ਅਸੀਂ ਕਿਰਪਾਲ ਸਿੰਘ ਬਡੂੰਗਰ ਦੀ ਗੱਲ ਕੀਤੀ ਹੈ, ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੀ, ਜਾਂ ਅੱਜ ਦੀ ਜਿਹੜੀ ਨਵੀਂ ਐਗਜ਼ੈਕਟਿਵ ਕਮੇਟੀ ਬਣੀ ਹੈ ਉਹਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇੱਦਾਂ ਦੇ ਤੱਥ ਦੇਖਣ ਨੂੰ ਮਿਲਦੇ ਆ। ਸੋ ਇਹਦਾ ਸਲਿਊਸ਼ਨ ਕੀ ਹੈ ਇਸ ਸਾਰੇ ਪਾਰਟ ਦਾ, ਜਦੋਂ ਅਸੀਂ ਇੰਨਾ ਨਿਘਾਰ ਦੇਖਦੇ ਹਾਂ SGPC ਦੇ ਅੰਦਰੂਨੀ ਕੰਮਕਾਜ ਦੇ ਵਿੱਚ, ਜਿਹੜੀ ਅੰਦਰੂਨੀ ਬਾਡੀ ਹੈ, ਜੇ ਉਹਦੇ ਵਿੱਚ ਹੀ ਇਹ ਹਾਲ ਹੈ ਤਾਂ ਬਾਹਰ ਉਹਦਾ ਕੰਮ ਕਰਨ ਦਾ ਅਸੀਂ ਉਹਦੇ ਤੋਂ ਕੀ ਆਸ ਰੱਖ ਸਕਦੇ ਹਾਂ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦੀ ਸੰਗਤ ਚੋਣ ਕਰਦੀ ਹੈ, ਚੋਣ ਸਮੇਂ ਹੀ ਇਹੋ ਜਿਹੇ ਮੈਂਬਰਾਂ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੇ ਗੁਰਦੁਆਰੇ ਪ੍ਰਬੰਧ ਵਿੱਚ ਜਿਨ੍ਹਾਂ ਦੀ ਦਿਲਚਸਪੀ ਹੋਵੇ, ਜਿਨ੍ਹਾਂ ਨੂੰ ਗੁਰੂ ਦੀ ਮਰਿਆਦਾ ਦੀ ਸਮਝ ਹੋਵੇ, ਜਿਨ੍ਹਾਂ ਦੇ ਘਰਾਂ ਵਿੱਚ ਗੁਰਮਤ ਹੋਵੇ, ਜਿਹੜੇ ਬੰਦੇ ਮਤਲਬ ਕਿਤੇ ਨਾ ਕਿਤੇ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕਰਦੇ ਹੋਣ, ਕੋਈ ਪੰਥਕ ਸੇਵਾ ਉਹਨਾਂ ਦੀ ਹੋਵੇ, ਇਹੋ ਜਿਹੇ ਬੰਦਿਆਂ ਦੀ ਚੋਣ ਜਿਹੜੀ ਆ ਸਿੱਖ ਸੰਗਤ ਨੂੰ ਕਰਨੀ ਚਾਹੀਦੀ ਹੈ। ਭਾਵੇਂ 2 ਧਿਰਾਂ ਚੋਣ ਲੜਨ, ਭਾਵੇਂ 3 ਧਿਰਾਂ ਚੋਣ ਲੜਨ, ਉਹਨਾਂ 3-4 ਧਿਰਾਂ ਵਿੱਚੋਂ ਜਿਹਦਾ ਅੱਛਾ ਕੈਂਡੀਡੇਟ ਆ ਉਹਦੀ ਚੋਣ ਕਰਨੀ ਚਾਹੀਦੀ ਹੈ, ਤਾਂ ਜਾ ਕੇ ਸਹੀ ਅਰਥਾਂ ਵਿੱਚ ਇਹ ਸਾਰਾ ਸਿਸਟਮ ਜਿਹੜਾ ਮਤਲਬ ਠੀਕ ਕੀਤਾ ਜਾ ਸਕਦਾ। ਹੁਣ ਬਦਕਿਸਮਤੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਨ ਦੇ ਸਮੇਂ ਅਸੀਂ ਇਹੀ ਨਹੀਂ ਵੇਖਦੇ ਕਿ ਇਸ ਬੰਦੇ ਦੇ ਘਰ ਵਿੱਚ ਸਿੱਖੀ ਹੈਗੀ ਕਿ ਨਹੀਂ, ਸਿਰਫ ਅਸੀਂ ਇਹ ਵੇਖਦੇ ਹਾਂ ਕਿ ਬੰਦੇ ਕੋਲ ਪੈਸੇ ਚਾਰ ਹੈਗੇ, ਇਹ ਦਾਰੂ ਪਿਲਾ ਸਕਦਾ, ਵੋਟਾਂ ਖਰੀਦ ਸਕਦਾ, ਇਹੋ ਜਿਹੀ ਸੋਚ ਰੱਖ ਕੇ ਅਸੀਂ ਮਤਲਬ ਬੰਦੇ ਜਿਹੜੇ ਆ ਉਹ ਪੈਦਾ ਕਰਦੇ ਹਾਂ। ਨੰਬਰ 2 ਤੇ ਜਾਂ ਹੁਣ ਸਾਡਾ ਦੂਜੇ ਪਾਸੇ ਰੁਚੀ ਚੱਲ ਗਈ ਕਿ ਜਿਨ੍ਹਾਂ ਲੋਕਾਂ ਦੇ ਨਿੱਜੀ ਡੇਰੇ ਨੇ, ਕਿਉਂਕਿ ਡੇਰੇ ਵਾਲੇ ਸਾਧਾਂ ਕੋਲ ਵੀ ਬੜੇ ਪੈਸੇ ਨੇ, ਜਾਂ ਅਸੀਂ ਉਹੋ ਜਿਹੇ ਲੋਕਾਂ ਦੀ ਚੋਣ ਕਰਦੇ ਹਾਂ। ਤੇ ਡੇਰੇ ਵਾਲੇ ਸਾਧ ਹਮੇਸ਼ਾ ਹੀ ਸਰਕਾਰਾਂ ਦੇ ਪ੍ਰਭਾਵ ਥੱਲੇ ਰਹਿੰਦੇ ਨੇ, ਉਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ। ਤੇ ਮੈਂ ਇਹ ਸਮਝਦਾ ਕਿ ਮਿਸ਼ਨਰੀ ਭਾਵਨਾ ਨਾਲ ਕੰਮ ਕਰਨ ਵਾਲੇ ਜਿਹੜੇ ਲੋਕ ਨੇ, ਸਿੱਖੀ ਦੀ ਚੜ੍ਹਦੀ ਕਲਾ ਲਈ, ਗੁਰਮਤ ਦੇ ਪ੍ਰਚਾਰ ਪ੍ਰਸਾਰ ਲਈ ਜਿਨ੍ਹਾਂ ਦਾ ਵਿਜ਼ਨ ਹੋਵੇ, ਜਿਨ੍ਹਾਂ ਦੀ ਸੋਚ ਹੋਵੇ, ਉਹੋ ਜਿਹੇ ਬੰਦੇ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣ ਕੇ ਜਾਣੇ ਚਾਹੀਦੇ ਨੇ। ਇੱਥੇ ਤਾਂ ਹਾਲਾਤ ਇਹ ਨੇ ਕਿ ਸਿੱਖਾਂ ਮਤਲਬ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੱਚੇ ਆਪ ਪਤਤ ਨੇ, ਜਿਨ੍ਹਾਂ ਦੇ ਬੱਚੇ ਪਤਤ ਨੇ, ਤੁਸੀਂ ਮੈਨੂੰ ਦੱਸੋ ਵੀ ਉਹ ਬੰਦੇ ਸ਼੍ਰੋਮਣੀ ਕਮੇਟੀ ਦਾ ਕੀ ਸਵਾਦ ਸਕਦੇ ਨੇ ਤੇ ਉਹਨਾਂ ਦੀ ਗੱਲ ਸੰਗਤ ਦੇ ਉੱਤੇ ਕੀ ਅਪੀਲ ਕਰੇਗੀ? ਜੀ ਬਿਲਕੁਲ ਪੰਜੋਲੀ ਸਾਹਿਬ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਜਿਨ੍ਹਾਂ ਦੇ ਬੱਚੇ ਆਪ ਪਤਤ ਨੇ ਉਹ SGPC ਦੇ ਵਿੱਚ ਆ ਕੇ ਉਹਦੇ ਮੈਂਬਰ ਬਣ ਕੇ ਉਹ ਕੀ ਸਵਾਰ ਸਕਦੇ ਨੇ ਕੌਮ ਦਾ, ਇਹ ਗੱਲ ਜ਼ਰੂਰ ਅੱਜ ਅਸੀਂ ਇਸ ਪਲੇਟਫਾਰਮ ਤੋਂ ਕੌਮ ਦੇ ਚਰਨਾਂ 'ਚ ਵੀ ਬੇਨਤੀ ਕਰਦੇ ਹਾਂ ਕਿ ਜ਼ਰੂਰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਪੰਜੋਲੀ ਸਾਹਿਬ, ਜਿਹੜਾ ਓਵਰਆਲ ਕਿਰਦਾਰ ਹੈਗਾ, ਜਿਵੇਂ ਤੁਸੀਂ ਦੱਸਿਆ ਵੀ ਜਿਹੜੇ ਬਾਹਰਲੇ ਸਿੱਖ ਹੈਗੇ ਆ ਉਹਨਾਂ ਦਾ ਜ਼ਰੂਰ SGPC ਦੇ ਉੱਪਰ ਕੋਈ ਵਿਸ਼ਵਾਸ ਨਹੀਂ ਹੈਗਾ ਜਿਸ ਹਿਸਾਬ ਦੇ ਹਾਲਾਤ ਉੱਥੇ ਬਣੇ ਹੋਏ ਆ। ਇਸ ਸਾਰੇ ਪਾਰਟ ਨੂੰ ਦੇਖਦਿਆਂ ਬਾਹਰਲੇ ਸਿੱਖ ਦਾ ਜਦੋਂ ਅਸੀਂ ਰੋਲ ਦੇਖਦੇ ਹਾਂ ਤਾਂ ਇਹ ਸਾਰੇ ਨੂੰ ਸੁਧਾਰਨ ਦੇ ਵਿੱਚ ਕੀ ਯੋਗਦਾਨ ਪਾਇਆ ਜਾ ਸਕਦਾ ਹੈ ਜਾਂ ਕੀ ਕੀਤਾ ਜਾ ਸਕਦਾ ਹੈ, ਇਹਦਾ ਜਦੋਂ ਅਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਨੂੰ ਦੇਖਦੇ ਹਾਂ ਤਾਂ ਕੀ ਸਮਝਦੇ ਹੋ ਕਿ ਕੀ ਹੱਲ ਕੱਢਿਆ ਜਾ ਸਕਦਾ ਹੈ, ਕਿਸ ਤਰੀਕੇ ਦੇ ਨਾਲ, ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਅਸਲ ਵਿੱਚ ਇੱਕ ਹੈ, ਮੈਂ ਸਮਝਦਾ ਕਿ ਵਿਦੇਸ਼ 'ਚ ਬੈਠੇ ਜਿਹੜੇ ਸਿੱਖ ਨੇ ਉਹਨਾਂ ਨੇ ਪਿਛਲੇ ਸਮੇਂ ਵਿੱਚ ਪੰਜਾਬ ਦੇ ਅੰਦਰ ਇੱਕ ਕਿਸਮ ਦੀ ਤਬਦੀਲੀ ਲਿਆ ਦਿੱਤੀ ਸੀ, ਪਰ ਉਹਦੇ ਵਿੱਚ ਜ਼ਿਆਦਾਤਰ ਲੋਕ ਕਮਿਊਨਿਜ਼ਮ ਵਿਚਾਰਧਾਰਾ ਨਾਲ ਸੰਬੰਧਿਤ ਲੋਕ ਸਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਪਿੱਠ ਪੂਰੀ ਹੈ ਜੀ। ਤੇ ਜੇ ਪੰਥਕ ਸੁਰ ਵਾਲੇ ਲੋਕ ਕਿਤੇ ਇਕੱਠੇ ਹੋ ਕੇ ਕੋਈ ਪੰਜਾਬ ਦੇ ਵਿੱਚ ਬਣ ਰਹੀ ਪੰਥਕ ਧਿਰ ਜਿਹੜੀ ਆ ਉਹਦੀ ਪਿੱਠ ਤੇ ਖੜ ਕੇ ਉਹਨੂੰ ਮਜ਼ਬੂਤ ਕਰ ਦੇਣ, ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਜਨਰਲ ਚੋਣਾਂ ਨੇ ਉਹਨਾਂ ਵਿੱਚ ਤਬਦੀਲੀ ਹੋ ਜਾਣ ਦੀ ਬੜੀ ਵੱਡੀ ਸੰਭਾਵਨਾ ਲੱਗਦੀ ਹੈ। ਕਿਉਂਕਿ ਅਕਾਲੀ ਜਿਹੜਾ ਪਿੱਛੇ ਸ਼੍ਰੋਮਣੀ ਅਕਾਲੀ ਦਲ ਸੀ, ਅੱਜ ਦਾ ਤੇ ਪਿਛਲੇ ਸ਼੍ਰੋਮਣੀ ਅਕਾਲੀ ਦਲ ਦਾ ਜਿੰਨੀ ਅਸਮਾਨ ਦਾ ਫਰਕ ਸੀ। ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਹੱਥ ਵਿੱਚ 3 ਫੁੱਟੀ ਕਿਰਪਾਨ ਸੀ। ਜਗਦੇਵ ਸਿੰਘ ਤਲਵੰਡੀ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ, ਲਾਸਟ ਪ੍ਰਧਾਨ ਸਨ ਉਹ ਜਿਨ੍ਹਾਂ ਦੇ ਹੱਥ ਵਿੱਚ 3 ਫੁੱਟੀ ਕਿਰਪਾਨ ਰਹੀ ਹੈ। ਉਹਨਾਂ ਤੋਂ ਬਾਅਦ ਜਦੋਂ
ਪੈਂਟਾਂ ਕਮੀਜ਼ਾਂ ਵਾਲੇ ਪ੍ਰਧਾਨ ਆਉਣੇ ਸ਼ੁਰੂ ਹੋ ਗਏ, ਉਦੋਂ ਹੀ ਕਿਰਪਾਨ ਗਾਇਬ ਹੋ ਗਈ। ਤੇ ਉਹ ਬੰਦੇ ਮਤਲਬ ਜਦੋਂ ਵੀ ਕਦੇ ਆਪਣੀ ਗੱਲ ਕਰਦੇ ਸੀ, ਪਹਿਲਾਂ ਗੁਰਮਤ ਦੀ ਗੱਲ ਕਰਦੇ ਸੀ, ਫਿਰ ਪੰਥ ਦੀ ਗੱਲ ਕਰਦੇ ਸੀ, ਤੇ ਫਿਰ ਅੱਗੇ ਜਾ ਕੇ ਪੰਥਕ ਰਾਜਨੀਤੀ ਦੀਆਂ ਗੱਲਾਂ ਕਰਦੇ ਸੀ। ਉਦੋਂ ਅਕਾਲੀ ਦਲ ਦੇ ਮੁਕਾਬਲੇ ਕੋਈ ਧਿਰ ਪੈਦਾ ਕਰਨੀ ਔਖੀ ਸੀ, ਮਜਬੂਰੀ ਸੀ ਉਹਦੇ 'ਚ, ਕਿਉਂਕਿ ਉਹ ਧਿਰਾਂ ਜਿਹੜੀਆਂ ਅਕਾਲੀ ਦਲ ਵੀ ਕਿਤੇ ਨਾ ਕਿਤੇ ਗੁਰਮਤ ਦੇ ਤੇ ਪੰਥ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਹੁਣ ਬਦਕਿਸਮਤੀ ਇਹ ਹੈ ਕਿ ਹੁਣ ਅਕਾਲੀ ਦਲ ਦੇ ਅੰਦਰੋਂ ਪੰਥਕ ਖੋਰਾ ਲੱਗ ਗਿਆ, ਪੰਥਕ ਜਜ਼ਬਾ ਉਹਨਾਂ 'ਚ ਕਮਜ਼ੋਰ ਪੈ ਗਿਆ, ਸਿੱਖੀ ਸਰੂਪ ਉਹਨਾਂ 'ਚ ਕਮਜ਼ੋਰ ਪੈ ਗਿਆ। ਉਹ ਨਿਰੋਲ ਪੋਲੀਟੀਕਲ ਪਾਰਟੀ ਬਣ ਕੇ ਰਹਿ ਗਈ। ਇਸ ਸਮੇਂ ਦੇ ਵਿੱਚ ਜੇ ਕੋਈ ਵਿਦੇਸ਼ੀ ਸਿੱਖ ਯਤਨ ਕਰ ਸਕਦੇ ਹੋਣ ਤਾਂ ਇੱਕ ਮਜ਼ਬੂਤ ਪੰਥਕ ਧਿਰ ਬਣਾਉਣ ਦੀ ਬੜੀ ਵੱਡੀ ਲੋੜ ਹੈ। ਤੇ ਜਿਹੜੀ ਇਸ ਖਿਲਾਰੇ ਨੂੰ ਜੋ ਪੈ ਚੁੱਕਿਆ ਇਹਨੂੰ ਪੂਰ ਸਕਦੀ ਹੈ, ਇਸ ਖੱਪੇ ਨੂੰ। ਅੱਜ ਤਾਂ ਬਦਕਿਸਮਤੀ ਹੈ, ਮੈਂ ਤਾਂ ਹੈਰਾਨ ਹਾਂ ਵੀ ਅਕਾਲ ਤਖਤ ਦਾ ਜਥੇਦਾਰ ਬਣਾਉਣ ਲਈ ਸਿੱਖਾਂ ਵਿੱਚੋਂ ਕੋਈ ਯੋਗ ਵਿਅਕਤੀ ਨਹੀਂ ਲੱਭ ਰਿਹਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਰੁਤਬਾ ਦੇਖੋ ਕਿਹੋ ਜਿਹਾ ਹੁੰਦਾ ਸੀ। ਕਦੇ ਮਾਸਟਰ ਤਾਰਾ ਸਿੰਘ ਦਾ ਪ੍ਰਧਾਨ ਰਿਹਾ, ਕਦੇ ਖੜਕ ਸਿੰਘ ਰਿਹਾ, ਕਦੇ ਸੁੰਦਰ ਸਿੰਘ ਮਜੀਠੀਆ ਰਿਹਾ, ਕਦੇ ਸੰਤ ਚੰਨਣ ਸਿੰਘ ਹੋਣੀ ਰਹੇ, ਕਦੇ ਜਥੇਦਾਰ ਗੁਰਚਰਨ ਸਿੰਘ ਟੌੜਾ ਰਿਹਾ, ਤੇ ਅੱਜ ਉਹੀ ਹਾਲਤ ਹੋ ਗਈ ਕਿ MLA ਨੂੰ ਚੱਕ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਤਾ। ਮਤਲਬ ਪੰਥ ਵਿੱਚ ਪਦਵੀਆਂ ਦੇ ਉੱਤੇ ਸੁਭਾਏਮਾਨ ਲੋਕ ਜਿਹੜੇ ਨੇ ਉਹ ਮਤਲਬ ਖਤਮ ਕਰ ਦਿੱਤੇ ਗਏ, ਜਾਣ ਬੁੱਝ ਕੇ ਮਾਰ ਦਿੱਤੇ ਗਏ, ਪੈਦਾ ਹੀ ਨਹੀਂ ਹੋਣ ਦਿੱਤੇ ਜਾ ਰਹੇ। ਇਹ ਬੜਾ ਵੱਡਾ ਨੁਕਸਾਨ ਹੈ ਮਤਲਬ ਕੌਮ ਦਾ। ਜੀ ਬਿਲਕੁਲ ਪੰਜੋਲੀ ਸਾਹਿਬ, ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਇਹਦੇ ਹਰਜਾਨੇ ਨੇ ਉਹ ਜ਼ਰੂਰ ਕੌਮ ਨੂੰ ਭੁਗਤਣੇ ਪੈਣਗੇ। ਇਸ ਪਲੇਟਫਾਰਮ ਤੋਂ ਅੱਜ ਅਸੀਂ ਇਹੀ ਅਪੀਲ ਵੀ ਕਰਦੇ ਹਾਂ ਕਿ ਇਹ ਸਾਰੀ ਸਾਡੀ ਗੱਲਬਾਤ ਦੇ ਵਿੱਚੋਂ ਜ਼ਰੂਰ ਅਸੀਂ ਆਪਣੇ ਅੰਦਰ ਮਨਾਂ ਦੇ ਵਿੱਚ ਵੀ ਝਾਤੀ ਮਾਰ ਕੇ ਦੇਖੀਏ ਤੇ ਦੇਖੀਏ ਕਿ ਅਸੀਂ ਕਿੱਥੇ ਸਟੈਂਡ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸਾਰੀ ਸਥਿਤੀ ਨੂੰ ਸੁਧਾਰਨ ਦੇ ਲਈ ਕੀ ਯੋਗਦਾਨ ਪਾ ਸਕਦੇ ਹਾਂ। ਇਸੇ ਦੇ ਨਾਲ ਪੰਜੋਲੀ ਸਾਹਿਬ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਾਰੇ ਇਸ਼ੂ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਪਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਗੱਲਬਾਤ ਸੀ ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, www.tv84.tv 'ਤੇ ਜਾ ਕੇ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ, 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।